ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ ਅਸਲਾਮ ਵਾਲੇਕਮ। 4 ਨਵੰਬਰ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਇਹ ਹੈ ਜੀ ਕਿ ਜ਼ਿੰਦਾ ਹੈ ਵਕਲਾ ਜ਼ਿੰਦਾ ਹੈ। ਇਹ ਨਾਰਾ ਅਸੀਂ ਸੁਣਦੇ ਰਹੇ ਤੇ ਅਸੀਂ 2007-08 ਦੇ ਵਿੱਚ ਜਿਹੜੀ ਵਕਲਾ ਦੀ ਪੂਰੀ ਇੱਕ ਲੰਮੀ ਚੌੜੀ ਤਹਿਰੀਕ ਸੀ, ਅਸੀਂ ਉਹ ਵੀ ਵੇਖੀ। ਅਸੀਂ ਵੇਖਿਆ ਕਿ ਵਕੀਲਾਂ 'ਚ ਸਪਰਿੰਗ ਪਏ ਨੇ, ਉਹ ਜਨਾਬ ਉੱਭਰ ਕੇ ਜਿਹੜਾ ਹੈ ਨਾ ਜੀ ਉਹ ਨਿਕਲ ਰਹੇ ਨੇ, ਲਾਠੀਆਂ ਖਾ ਰਹੇ ਨੇ, ਲਾਠੀਆਂ ਮਾਰ ਰਹੇ ਨੇ। ਸੜਕਾਂ ਦੇ ਉੱਤੇ ਹਰ ਪਾਸੇ ਵਕੀਲ ਹੀ ਵਕੀਲ ਭਰਾ ਨਜ਼ਰ ਆ ਰਹੇ ਨੇ। ਲਾਹੌਰ ਹਾਈ ਕੋਰਟ ਦੇ ਬਾਹਰ ਕੀ ਦੇਖੀਏ ਤੇ ਜਨਾਬ ਬਲੂਚਿਸਤਾਨ ਹਾਈ ਕੋਰਟ ਦੇ ਬਾਹਰ ਕੀ ਵੇਖੀਏ ਤੇ ਸਿੰਧ ਹਾਈ ਕੋਰਟ ਦੇ ਬਾਹਰ ਕੀ ਦੇਖੀਏ ਤੇ ਪਸ਼ਾਵਰ ਹਾਈ ਕੋਰਟ ਦੇ ਬਾਹਰ ਕੀ ਦੇਖੀਏ ਤੇ ਸੁਪਰੀਮ ਕੋਰਟ ਦੇ ਬਾਹਰ ਕੀ ਦੇਖੀਏ ਤੇ ਥੱਲੇ ਜਿਹੜੀਆਂ ਲੋਕਲ ਕਚਹਿਰੀਆਂ ਨੇ ਉਹਨਾਂ ਦੇ ਬਾਹਰ ਜਾਂ ਉਹਨਾਂ ਦੇ ਸਾਹਮਣੇ ਕੀ ਕੁਝ ਵੇਖੀਏ। ਹਰ ਪਾਸੇ ਵਕੀਲ ਸਨ, ਲਾਠੀਆਂ ਡੰਡੇ ਸਨ, ਕਿਤੇ ਖਾ ਰਹੇ ਸਨ ਤੇ ਕਿਤੇ ਮਾਰ ਰਹੇ ਸਨ, ਕਿਤੇ ਪੁਲਿਸਾਂ ਅੱਗੇ ਤੇ ਕਿਤੇ ਵਕੀਲ ਅੱਗੇ ਤੇ ਸਿਰਾਂ 'ਚ ਡਾਂਗਾਂ ਤੇ ਖੂਨ ਨਿਕਲ ਰਹੇ ਨੇ। ਸਾਨੂੰ ਬੜਾ ਚਾਅ ਵੀ ਚੜ੍ਹਿਆ ਤੇ ਸਾਨੂੰ ਲੱਗਾ ਵੀ ਚਲੋ ਮੁਲਕ ਦੇ ਵਿੱਚ ਜੇ ਹੋਰ ਕੋਈ ਨਹੀਂ ਉੱਠਦਾ, ਕਮ ਅਜ਼ ਕਮ ਵਕੀਲ ਭਰਾ ਤੇ ਹੈ ਨੇ ਤੇ ਤਗੜੇ ਨੇ ਚੰਗੇ। ਅੱਛਾ, ਉਹ ਐਸੀ ਦਹਿਕ ਬਣੀ ਵਕੀਲ ਭਰਾਵਾਂ ਦੀ ਕਿ ਉਸ ਤੋਂ ਬਾਅਦ 2007 ਤੋਂ ਬਾਅਦ ਪਾਕਿਸਤਾਨ ਦੇ ਵਿੱਚ ਇੱਕ ਤਾਂ ਚੌਧਰੀ ਨਿਜ਼ਾਮਦੀਨ ਸਾਹਿਬ ਮਾਫੀਆ ਸਨ, ਉਸ ਤੋਂ ਇਲਾਵਾ ਬਿਊਰੋਕਰੇਸੀ ਸੀ, ਉਸ ਤੋਂ ਇਲਾਵਾ ਕੋਈ ਹੋਰ ਸੀ। 2007-08 ਤੋਂ ਬਾਅਦ ਵਕੀਲ ਭਰਾ ਵੀ ਇੱਕ ਮਾਫੀਆ ਬਣ ਗਏ। ਉਸ ਤੋਂ ਬਾਅਦ ਫਿਰ ਨਾ ਕਿਸੇ ਨੇ ਡਰਦਿਆਂ ਕਿਸੇ ਵਕੀਲ ਨੂੰ ਮਕਾਨ ਕਿਰਾਏ 'ਤੇ ਦਿੱਤਾ ਵੀ ਇਹਨੇ ਛੱਡਣਾ ਨਹੀਂ, ਤੇ ਜਿੱਧਰ ਨੂੰ 4 ਵਕੀਲਾਂ ਦਾ ਮੂੰਹ ਹੋ ਗਿਆ, ਕਿਸੇ ਵੇਲੇ ਜੱਜ ਦੇ ਮੂੰਹ 'ਤੇ ਛਿੱਤਰ ਮਾਰਤਾ ਤੇ ਕਿਸੇ ਵੇਲੇ ਚਪੇੜ ਮਾਰਤੀ ਤੇ ਕਿਸੇ ਵੇਲੇ ਅਦਾਲਤ ਨੂੰ ਜੰਦਰਾ ਮਾਰ ਛੱਡਿਆ ਤੇ ਕਿਸੇ ਵੇਲੇ ਕਟਾਪਾ ਚਾੜਿਆ ਤੇ ਕਿਸੇ ਵੇਲੇ ਪੁਲਿਸ ਵਾਲਿਆਂ ਦਾ ਥਾਣੇ ਜਾ ਕੇ ਕਟਾਪਾ ਚਾੜ ਦਿੱਤਾ ਤੇ ਕਿਸੇ ਵੇਲੇ ਈਵਨ ਚੇਤੇ ਕਰੋ ਉਹ ਜਿਹੜਾ ਪੰਜਾਬ ਕਾਰਡੀਓਲੋਜੀ ਸੈਂਟਰ ਸੀ, ਉੱਥੇ ਕਿਸੇ ਡਾਕਟਰ ਨੇ ਮੇਰੇ ਖਿਆਲ ਕਿਸੇ ਵਕੀਲ ਸਾਹਿਬ ਦੇ ਕੋਈ ਇਲਾਜ ਦੇ ਵਿੱਚ ਅੱਗਾ ਪਿੱਛਾ ਕੀਤਾ ਤੇ ਜਾ ਕੇ ਹਸਪਤਾਲ ਨੂੰ ਤੋੜ ਭੰਨ ਦਿੱਤਾ। ਮਤਲਬ ਜਿੱਧਰ ਨੂੰ ਮੂੰਹ ਹੁੰਦਾ ਸੀ ਭਾਈ ਲੋਕਾਂ ਦਾ, ਬੰਬੇ ਬੁਲਾ ਦਿੰਦੇ ਸਨ ਤੇ ਲੋਕੀ ਵੀ ਸਹਿਮ ਕੇ ਬੈਠੇ ਰਹਿੰਦੇ ਸਨ ਵੀ ਭਾਈ ਇਹ ਸਾਡੇ ਮੁਲਕ ਦੇ ਸਾਨ ਨੇ। ਇਹਨਾਂ ਨੇ ਵੇਖੋ ਉਸ ਵੇਲੇ ਡਿਕਟੇਟਰ ਮੁਸ਼ਰਫ ਨੂੰ ਮੂੰਹ ਦਿੱਤਾ ਸੀ, ਮੱਥਾ ਦਿੱਤਾ ਸੀ, ਤੇ ਇਹਨਾਂ ਨੂੰ ਕੌਣ ਡੱਕੇ। ਮਤਲਬ ਕੌਮ ਵੀ ਹੀਰੋ ਵੀ ਸਮਝਦੀ ਸੀ ਤੇ ਡਰੀ ਵੀ ਸੀ। ਲਓ ਜੀ, ਮੈਂ ਕੁੱਲੂ ਨਫਸਨ ਜ਼ਾਇਕਾਤੁਲ ਮੌਤ, ਇਹ ਅਸੀਂ ਸੁਣਿਆ ਸੀ ਪਰ ਇਹ ਹੁੰਦਾ ਵੀ ਵੇਖਿਆ। ਇਹ ਜਿਹੜਾ ਵਕੀਲਾਂ ਦਾ ਇੱਕ ਭਰਮ ਬਣਿਆ ਸੀ, ਇਹ ਚੌਧਰੀ ਨਿਜ਼ਾਮਦੀਨ ਨੇ ਹੀ ਬਣਾਇਆ ਸੀ ਤੇ ਚੌਧਰੀ ਨਿਜ਼ਾਮਦੀਨ ਨੇ ਹੀ ਇਹ ਕਬਜ਼ ਕਰ ਲਿਆ। ਇਹ ਹੁਣ ਕਿਸ ਤਰ੍ਹਾਂ ਬਣਾਇਆ ਸੀ? ਉਸ ਵੇਲੇ ਮੁਸ਼ਰਫ ਸਾਹਿਬ ਤੋਂ ਛੁੱਟੀ ਲੈਣੀ ਸੀ ਤੇ ਜਨਰਲ ਕਿਆਨੀ ਸਾਹਿਬ ਨੇ ਅਮਰੀਕਾ ਦੇ ਵਿੱਚ ਜਾ ਕੇ ਗਿਟਮਿਟ ਕਰ ਲਈ ਸੀ ਕਿ ਮੈਂ ਮੁਸ਼ਰਫ ਸਾਹਿਬ ਨੂੰ ਫਾਰਗ ਕਰਨਾ ਹੈ ਤੇ ਜਨਾਬ ਤੁਹਾਡੇ ਵੱਲੋਂ ਆਸ਼ੀਰਵਾਦ ਹੈ। ਅਮਰੀਕਾ ਵੀ ਉਦੋਂ ਮੁਸ਼ਰਫ ਸਾਹਿਬ ਕੋਲੋਂ ਜਿਹੜੇ ਕੰਮ ਲੈਣੇ ਸਨ ਲੈ ਚੁੱਕਿਆ ਸੀ ਤੇ ਅੱਗੋਂ ਉਹਨਾਂ ਕੋਲੋਂ ਤੰਗ ਸੀ। ਉਹਨਾਂ ਕਿਹਾ ਇਹਨੂੰ ਹੁਣ ਕੱਢੋ, ਨਵਾਂ ਬੰਦਾ ਲਿਆਓ, ਉਹ ਸਾਨੂੰ ਬਹੁਤੇ ਕੰਮ ਦੇਵੇਗਾ। ਮੁਸ਼ਰਫ ਸਾਹਿਬ ਤੇ ਉਹ ਹੁਣ ਅੰਬ ਨੇ ਜਿਹੜਾ ਚੂਸਿਆ ਜਾ ਚੁੱਕਿਆ, ਮੈਂ ਮੁਹਾਵਰਤਨ ਕਹਿ ਰਿਹਾ। ਤੇ ਕਿਆਨੀ ਸਾਹਿਬ ਨੇ ਆ ਕੇ ਉਹਨਾਂ 'ਤੇ ਫੀਲਡਿੰਗ ਲਾਈ, ਜਿਵੇਂ ਸਾਡੀ ਹਕੂਮਤ 'ਤੇ ਕਈ ਵਾਰੀ ਤਹਿਰੀਕੇ ਲੱਬੈਕ ਔਰ ਕਈ ਵਾਰੀ ਹੋਰ ਪਾਰਟੀਆਂ ਦੇ ਜਿਹੜੇ ਮੁਜ਼ਾਹਰੇ ਸ਼ਜ਼ਾਰੇ, ਫਜ਼ਲ ਰਹਿਮਾਨ ਸਾਹਿਬ ਦੂਜੇ, ਇਹ ਸਾਰਾ ਕੁਝ ਕਰਾਇਆ ਜਾਂਦਾ ਸੀ, ਇਹ ਜਨਰਲ ਬਾਜਵਾ ਕਰਵਾ ਰਹੇ ਸਨ। ਇੰਝ ਹੀ ਉਸ ਵੇਲੇ ਜਨਰਲ ਕਿਆਨੀ ਸਾਹਿਬ ਨੇ ਫੈਸਲਾ ਕੀਤਾ ਕਿ ਜਨਾਬ ਹੁਣ ਇੱਕ ਵਾਰਾਂ ਇਹ ਜਿਹੜੀ ਹਕੂਮਤ ਹੈ ਆਪਣਾ ਮੁਸ਼ਰਫ ਸਾਹਿਬ ਨੇ, ਇਹਨਾਂ ਨੂੰ ਹੁਣ ਘਰ ਭੇਜੋ। ਔਰ ਘਰ ਭੇਜਣ ਵਾਸਤੇ ਸਭ ਤੋਂ ਬਿਹਤਰੀਨ ਕੰਮ ਇਹ ਹੈ ਵੀ ਕੁੰਡੀ ਫਸਾ ਦਿਓ ਜਿਹੜੇ ਜਨਾਬ ਇਫਤਖਾਰ ਚੌਧਰੀ ਸਾਹਿਬ ਨੇ ਉਹਨਾਂ ਦੀ। ਇੱਕ ਪਾਸੇ ਉਹਨਾਂ ਨੇ ISI ਦੇ ਚੀਫ ਦੇ ਤੌਰ ਦੇ ਉੱਤੇ ਜਨਰਲ ਮੁਸ਼ਰਫ ਨੂੰ ਇਹ ਕਿਹਾ ਵੀ ਇਹ ਜਿਹੜੇ ਇਫਤਖਾਰ ਚੌਧਰੀ ਸਾਹਿਬ ਨੇ ਇਹਨਾਂ ਨੂੰ ਕੋਈ ਰਿਜ਼ਾਈਨ ਲੈ ਲਈਏ, ਇਹ ਤੁਹਾਨੂੰ ਉਲੱਦ ਦੇਣ ਲੱਗੇ ਨੇ। ਮੁਸ਼ਰਫ ਸਾਹਿਬ ਨੂੰ ਪਹਿਲਾਂ ਇਹ ਖਬਰਾਂ ਦਿੱਤੀਆਂ। ਮੁਸ਼ਰਫ ਸਾਹਿਬ ਨੇ ਇਫਤਖਾਰ ਚੌਧਰੀ ਸਾਹਿਬ ਨੂੰ ਆਪਣੇ ਕੋਲ ਸੱਦ ਲਿਆ ਪਿੰਡੀ ਔਰ ਫੈਸਲਾ ਕੀਤਾ ਕਿ ਇਹਨਾਂ ਕੋਲੋਂ ਅਸਤੀਫਾ ਲੈ ਲੈਣਾ। ਤੇ ਦੂਜੇ ਪਾਸੇ ਕਿਆਨੀ ਸਾਹਿਬ ਨੇ ਆਪਣੇ ਖਸੂਸੀ ਮੈਸੇਂਜਰ ਦੇ ਥਰੂ ਇਫਤਖਾਰ ਚੌਧਰੀ ਸਾਹਿਬ ਨੂੰ ਪੈਗਾਮ ਦਿੱਤਾ ਕਿ ਕੱਲ੍ਹ ਤੁਹਾਨੂੰ ਸੱਦਿਆ ਜਾਣਾ ਹੈ ਤੇ ਤੁਸੀਂ ਉੱਥੇ ਅਸਤੀਫਾ ਨਹੀਂ ਦੇਣਾ, ਅੜ ਜਾਣਾ ਹੈ। ਵਰਨਾ ਇਫਤਖਾਰ ਚੌਧਰੀ ਸਾਹਿਬ ਦਾ ਜਿਹੜਾ ਕੰਡਕਟ ਸੀ ਮਾਜ਼ਰਤ ਦੇ ਨਾਲ, ਉਹਨਾਂ ਨੂੰ ਤੇ ਕੋਈ ਥਾਣੇ ਦਾ ਹਵਾਲਦਾਰ ਸੱਦ ਲੈਂਦਾ ਤੇ ਉਹਨਾਂ ਅਸਤੀਫਾ ਦੇ ਦੇਣਾ ਸੀ। ਬਹਰਹਾਲ ਕਿਆਨੀ ਸਾਹਿਬ ਨੇ ਉਹਨਾਂ ਨੂੰ ਦੱਸਿਆ, ਇਹ ਤੁਹਾਨੂੰ ਅਸੀਂ ਅੰਦਰ ਦੀ ਖਬਰ ਦੇ ਰਹੇ। ਜਿਹੜਾ ਲੰਬੜਦਾਰ ਸਾਹਿਬ ਉਦੋਂ ਵੀ ਜ਼ਰਾ ਇਹਨਾਂ ਸਾਰੇ ਮਾਮਲਿਆਂ ਦੇ ਉੱਤੇ ਨਜ਼ਰ ਰੱਖਦੇ ਸਨ ਤੇ ਅੰਦਰ ਦੀ ਉਹਨਾਂ ਖਬਰ ਦਿੱਤੀ। ਜਿਸ ਵੇਲੇ ਇਫਤਖਾਰ ਚੌਧਰੀ ਸਾਹਿਬ ਗਏ ਉੱਥੇ ਤੇ ਉੱਥੇ ਜਨਾਬ ਸਾਰੇ ਬੰਦੇ ਜਿਹੜੇ ਉਹ ਬਹਿ ਗਏ, ਜਨਰਲ ਸਾਹਿਬਾਨ, ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਜੀ ਅਸਤੀਫਾ ਦਿਓ। ਉਹਨਾਂ ਕਿ ਮੈਂ ਤਾਂ ਨਹੀਂ ਦਿੰਦਾ। ਉਹਨਾਂ ਨੂੰ ਸਾਈਆਂ ਨੇ ਪੜ੍ਹਾ ਕੇ ਘੱਲਿਆ ਸੀ ਵੀ ਤੁਹਾਡੇ ਨਾਲ ਉੱਥੇ ਗਲਤ ਕੁਝ ਨਹੀਂ ਹੋਣਾ, ਤੁਹਾਨੂੰ ਡਰਾਉਣਾ ਧਮਕਾਉਣਾ, ਬਾਕੀ ਮੈਂ ਸਾਂਭ ਲਾਂਗਾ ਸਾਰਾ ਕੰਮ, ਤੁਸੀਂ ਅਸਤੀਫਾ ਨਹੀਂ ਦੇਣਾ। ਉਹ ਜਨਾਬ ਵਾਲਾ ਉਹਨਾਂ ਅਸਤੀਫਾ ਨਹੀਂ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਜਿਸ ਵੇਲੇ ਆਪਣੇ ਘਰੋਂ ਅਗਲੇ ਦਿਨ ਨਿਕਲਣਾ ਸੀ ਤੇ ਐਸੇ ਪੁਲਿਸ ਵਾਲੇ ਦੇ ਕੋਲੋਂ ਉਹਨਾਂ ਦੇ ਨਾਲ ਬਦਤਮੀਜ਼ੀ ਕਰਵਾਈ ਗਈ, ਥੱਪੜ ਮਰਵਾਇਆ ਗਿਆ, ਗਿਰੇਬਾਨ ਤੋਂ ਫੜਵਾਇਆ ਗਿਆ, ਜਿਹੜਾ ਇਹਨਾਂ ਦਾ ਆਪਣਾ ਸੀ ਬੜਾ ਜ਼ਾਤੀ।
ਉਹਦੇ ਕੋਲੋਂ ਉਹ ਕੰਮ ਪਵਾ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਤੁਸੀਂ ਵੇਖਿਆ ਵੀ ਕਿਵੇਂ ਫੂਕ ਭਰੀ ਜਨਰਲ ਕਿਆਨੀ ਸਾਹਿਬ ਨੇ। ਹੁਣ ਆਪ ਸੋਚੋ, ਅਸੀਂ ਤਾਂ ਤਹਿਰੀਕਾਂ ਬਰਪਾ ਕਰਦੇ ਹਾਂ ਨਾ, ਤਹਿਰੀਕ ਇਨਸਾਫ ਦੀਆਂ, ਪਾਕਿਸਤਾਨ ਦੇ ਵਿੱਚ ਲੌਂਗ ਮਾਰਚ ਤੇ ਜਲਸੇ, ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਬੜਾ ਸਰਮਾਇਆ ਲੱਗਦਾ ਹੈ। ਹੁਣ ਸੋਚੋ ਵਕਲਾ ਦੀ ਜਿਹੜੀ ਪੂਰੀ ਤਹਿਰੀਕ ਚੱਲਦੀ ਰਹੀ, ਇੱਧਰੋਂ ਆ ਰਹੇ ਨੇ ਤੇ ਇੱਧਰੋਂ ਜਾ ਰਹੇ ਨੇ, ਤੇ ਉਹ ਸਾਰਾ ਰੁਪਈਆ ਕਿੱਥੋਂ ਆ ਰਿਹਾ ਸੀ। ਲੰਬੜਦਾਰ ਸਾਹਿਬ ਕਹਿੰਦੇ ਨੇ ਕਿ ਇੱਕ ਬੜੇ ਵੱਡੇ ਵਕੀਲ ਲੀਡਰ ਦੇ ਨਾਲ ਗੱਲ ਹੋਈ, ਤੇ ਉਹਨਾਂ ਦੱਸਿਆ ਕਿ ਜੀ ਸਾਨੂੰ ਤੇ ਕਿਆਨੀ ਸਾਹਿਬ ਦੇ ਡਿਪਾਰਟਮੈਂਟ ਵੱਲੋਂ ਕੈਸ਼ ਦੇ ਵਿੱਚ ਹੀ ਕੰਮ ਲੱਭ ਜਾਂਦਾ ਸੀ, ਤੇ ਉਸ ਦੇ ਨਾਲ ਉਹ ਡਿਊਟੀਆਂ ਵੀ ਲਾ ਦਿੰਦੇ ਸਨ ਵੀ ਕੁਰਸੀਆਂ ਵਾਲੇ ਨੇ ਦੇਣੀਆਂ ਨੇ, ਫਲਾਣੇ ਨੇ ਡੀਜ਼ਲ ਪਵਾ ਕੇ ਦੇਣਾ, ਫਲਾਣੇ ਨੇ, ਤੇ ਉਹਨਾਂ ਨੇ ਪੂਰੀ ਮੁਹਿੰਮ ਥੱਲੇ ਨਾ ਡਿੱਗਣ ਦਿੱਤੀ। ਪਰ ਇਹ ਤੇ ਪਿੱਛੋਂ ਚਾਰਜ ਬੈਂਕ ਲੱਗਾ ਸੀ ਨਾ ਕਿਆਨੀ ਸਾਹਿਬ ਵਾਲਾ, ਪਰ ਅਸੀਂ ਤੇ ਬਾਹਰੋਂ ਇਹੀ ਭੁਲੇਖੇ 'ਚ ਰਹੇ ਵੀ ਜ਼ਿੰਦਾ ਹੈ ਵਕਲਾ, ਜ਼ਿੰਦਾ ਹੈ। ਸਾਨੂੰ ਲੱਗਾ ਵੀ ਜੇ ਕੋਈ ਔਖਾ ਵੇਲਾ ਪਏਗਾ ਤੇ ਆਵਾਜ਼ ਮਾਰ ਲਾਂਗੇ। ਵੇਖੋ, ਬੰਦੇ ਨੂੰ ਆਪਣੇ ਭਰਾਵਾਂ 'ਤੇ ਹੀ ਮਾਣ ਹੁੰਦਾ ਨਾ, ਭੈਣਾਂ 'ਤੇ ਭਰਾਵਾਂ 'ਤੇ, ਕਿ ਚਲੋ ਔਖਾ ਵੇਲਾ ਹੋਏਗਾ ਨਾਲ ਖਲੋਣਗੇ। ਸਾਨੂੰ ਵੀ ਆਪਣੇ ਵਕੀਲਾਂ ਦੇ ਉੱਤੇ ਜ਼ਾਹਿਰ ਮਾਣ ਸੀ ਕਿ ਜਿਸ ਵੇਲੇ ਕਿਤੇ ਜਮਹੂਰੀਅਤ ਖਤਰੇ 'ਚ ਹੋਏਗੀ, ਜਿਸ ਵੇਲੇ ਰਜ਼ੀਆ ਗੁੰਡਿਆਂ 'ਚ ਫਸੇਗੀ, ਤੇ ਚਲੋ ਵਕੀਲ ਤੇ ਇੱਕ ਜਿਹੜਾ ਨਾਲ ਆ ਕੇ ਖਲੋਣਗੇ। ਫਿਰ ਇਹ ਕੰਮ ਹੋ ਗਿਆ ਜਿਹੜਾ ਤੁਹਾਡੇ ਸਾਹਮਣੇ। ਅੱਛਾ, ਸ਼ੁਰੂ 'ਚ ਇਹਨਾਂ ਨੇ ਆਖਿਆ ਕਿ ਜੀ ਇਹ ਵੇਖੋ, ਇਹ ਸਿਆਸੀ ਜਮਾਤਾਂ ਦੀ ਜੰਗ ਹੈ, ਵੇਖੋ ਕਿਸੇ ਵਕੀਲ ਨੂੰ ਤਾਂ ਕੋਈ ਨਹੀਂ ਫੜਦਾ। ਤੁਸੀਂ ਇਹ ਵੀ ਵੇਖਿਆ ਵੀ ਵਕੀਲ ਜਿਹੜੇ ਕੋਈ ਮੁਜ਼ਾਹਰੇ ਕਰ ਰਿਹਾ, ਕੋਈ ਬੰਦੇ ਇਕੱਠੇ ਕਰ ਰਿਹਾ, ਕੋਈ ਇੱਧਰ ਜਾ ਰਿਹਾ, ਕੋਈ ਉੱਧਰ ਜਾ ਰਿਹਾ। ਮੈਂ ਉਦੋਂ ਵੀ ਤੁਹਾਨੂੰ ਇਹ ਦੱਸਦਾ ਹੁੰਦਾ ਸੀ, ਚੇਤੇ ਕਰੋ, ਮੈਂ ਆਪਣੇ ਤਜਜ਼ੀਏ 'ਚ ਤੁਹਾਨੂੰ ਉਦੋਂ ਵੀ ਦੱਸਦਾ ਸੀ ਵੀ ਇਹਨਾਂ ਨੂੰ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ ਵੀ ਕੋਈ ਵਕੀਲ ਹੈ ਤੇ ਕੋਈ ਨਹੀਂ ਵਕੀਲ ਹੈ। ਇਹ ਆਪਣੀ ਮਰਜ਼ੀ ਨਾਲ ਨਹੀਂ ਬਸ ਫੜਨ ਡਿਆ ਜਿਹਨੂੰ ਨਹੀਂ ਫੜਨਾ। ਜਿੱਦਣ ਇਹਨਾਂ ਫੜਨਾ ਹੈ, ਇਹਨਾਂ ਵਕੀਲਾਂ ਨੂੰ ਕੀ ਛੱਡਣਾ, ਇਹਨਾਂ ਇਸਲਾਮਾਬਾਦ ਹਾਈ ਕੋਰਟ ਦੇ 6 ਜੱਜਾਂ ਨੂੰ ਸਿੱਧਾ ਕਰਕੇ ਰੱਖ ਦਿੱਤਾ। ਉਹ ਕਿਸੇ ਦੇ ਪਿਓ ਨੂੰ ਅਗਵਾ ਕਰ ਲਿਆ, ਤੇ ਕਿਸੇ ਦੇ ਘਰ ਦੇ ਵਿੱਚ ਵੀਡੀਓ ਕੈਮਰੇ ਲਾ ਛੱਡੇ ਬੈਡਰੂਮ ਦੇ ਵਿੱਚ, ਤੇ ਕਿਸੇ ਦੇ ਰਿਸ਼ਤੇਦਾਰਾਂ ਨੂੰ ਚੁੱਕ ਕੇ ਉਹਨਾਂ ਦੇ ਉੱਤੇ ਟਾਰਚਰ ਕੀਤਾ। ਤੇ ਜਦੋਂ ਹਾਈ ਕੋਰਟ ਦੇ ਜੱਜਾਂ ਨਾਲੇ ਕੀਤਾ ਜਾ ਤਾਂ ਵਕੀਲ ਕਿਹੜੀ ਬਲਾ ਨੇ। ਤੇ ਲੇਕਿਨ ਸਾਨੂੰ ਲੋਕਾਂ ਨੇ ਇਹੀ ਦੱਸਿਆ ਕਿ ਨਹੀਂ ਜੀ, ਉਹ ਫਲਾਨਾ ਵਕੀਲ ਬੜਾ ਤਗੜਾ ਹੈ, ਫਲਾਨਾ ਬੜਾ ਤਗੜਾ ਹੈ, ਉਹ ਵਕੀਲ ਹੈ, ਉਹ ਬੰਦੇ ਕੱਢ ਲੈਂਦਾ, ਇਸ ਲਈ ਉਹਨੂੰ ਕੋਈ ਨਹੀਂ ਫੜਦਾ। ਮੈਂ ਹੱਸ ਪੈਂਦਾ ਸਾਂ ਵੀ ਬਈ ਜਦੋਂ ਇਸ ਮੁਲਕ ਦੇ ਵਿੱਚ ਇਮਰਾਨ ਖਾਨ ਨੂੰ ਫੜਿਆ ਜਾ ਸਕਦਾ ਤੇ ਏਡੀ ਬਦਤਮੀਜ਼ੀ ਨਾਲ ਫੜਿਆ ਜਾ ਸਕਦਾ, ਤੇ ਫਿਰ ਉਸ ਤੋਂ ਬਾਅਦ ਕਿਹੜਾ ਵਕੀਲ ਤੇ ਕਿਹੜਾ ਜੱਜ ਤੇ ਕਿਹੜੀਆਂ ਗੱਲਾਂ। ਬਹਰਹਾਲ ਮੁਖਤਸਰ ਗੱਲ ਇਹ ਕਿ ਜਿਹੜਾ ਓਲਾ ਸੀ ਨਾ, ਇਹ ਵੀ ਅਗਲਿਆਂ ਲਾ ਕੇ ਰੱਖ ਦਿੱਤਾ। ਤੇ ਉਹਨਾਂ ਹੁਣ ਪਹਿਲਾਂ ਤਾਂ ਤੁਹਾਡੇ ਸਾਹਮਣੇ ਵਕੀਲਾਂ ਨੂੰ ਜਿਹਨੂੰ ਕੋਈ ਅੰਦਰ ਦੇਣਾ ਅੰਦਰ ਦਿੱਤਾ, ਪਰ ਹੁਣ ਉਹਨਾਂ ਇੰਤਜ਼ਾਰ ਪੰਜੋਤਾ ਸਾਹਿਬ ਨੂੰ ਜਦੋਂ ਚੁੱਕਿਆ 25 ਦਿਨ ਬਾਅਦ ਜਿਸ ਤਰੀਕੇ ਨਾਲ ਛੱਡਿਆ, ਤੇ ਹੁਣ ਅਗਰ ਵਾਕਿਆ ਹੀ ਜ਼ਿੰਦਾ ਹੈ, ਵਕਲਾ ਜ਼ਿੰਦਾ ਹੈ, ਤੇ ਹੁਣ ਤੱਕ ਤੇ ਸਾਰੀਆਂ ਬਾਰ ਜਿੰਨੀਆਂ ਵੀ ਸਨ ਉਹਨਾਂ ਦੇ ਵਿੱਚ ਹੜਤਾਲ ਹੋ ਜਾਣੀ ਚਾਹੀਦੀ ਸੀ। ਵਕੀਲ ਸੜਕਾਂ 'ਤੇ ਹੋਣੇ ਚਾਹੀਦੇ ਸਨ, ਕਿਤੇ ਪੁਲਿਸ ਅੱਗੇ ਤੇ ਕਿਤੇ ਵਕੀਲ ਅੱਗੇ, ਤੇ ਕਿਤੇ ਲਾਠੀਆਂ ਖੜਕਣੀਆਂ ਚਾਹੀਦੀਆਂ ਸਨ। ਪਰ ਤੁਹਾਨੂੰ ਕਿਤੇ ਚੂੰ ਦੀ ਆਵਾਜ਼ ਵੀ ਆਈ ਹੈ, ਜ਼ਰਾ ਜੀ ਚੂੰ ਦੀ ਆਵਾਜ਼ ਵੀ ਨਾ ਆਈ ਹੈ, ਨਾ ਆਏਗੀ। ਅਸੀਂ ਬਿਲਕੁਲ ਖਾਮੋਸ਼ ਰਵਾਂਗੇ, ਕਿਉਂਕਿ ਇਸ ਵਾਰੀ ਪਿੱਛੇ ਜਨਰਲ ਕਿਆਨੀ ਨਹੀਂ। ਅੱਛਾ, ਹੁਣ ਇਹਦੇ ਵਿੱਚ ਜਿਹੜੇ ਸਾਡੇ ਵਕੀਲ ਭਰਾ ਨੇ ਨਾ, ਹਾਲਾਂਕਿ ਮੈਂ ਤਾਂ ਬੜਾ ਵਕੀਲਾਂ ਦਾ ਮਤਮੰਨੀ ਹੈ, ਜ਼ਾਹਿਰ ਹੈ ਮੇਰੇ ਨਾਲ ਵਕੀਲ ਹੀ ਖਲੋਤੇ ਨੇ ਜਦੋਂ ਮੇਰਾ ਮਾੜਾ ਟਾਈਮ ਸੀ ਮੇਰੇ ਕੇਸ ਲੜਨ ਵਾਸਤੇ, ਤੇ ਮੈਂ ਕੋਈ ਆਸਾਨ ਫਰਮੋਸ਼ ਨਹੀਂ। ਇਹ ਨਹੀਂ ਆਖਣਾ ਤੁਸੀਂ ਵੀ ਜਨਾਬ ਗਿੱਲ ਸਾਹਿਬ ਨੇ ਸਾਡੇ 'ਤੇ ਤਲਵਾਰਾਂ ਕੱਢ ਲਈਆਂ ਨੇ। ਇਹਦੇ 'ਤੇ ਕੋਈ ਗੁੱਸਾ ਕਰਨ ਦੀ ਗੱਲ ਨਹੀਂ। ਇਹ ਫਿਰ ਉਹੀ ਰਵੱਈਆ ਹੋਏਗਾ ਤੁਹਾਡਾ ਜਿਹੜਾ ਚੌਧਰੀ ਨਿਜ਼ਾਮੁਦੀਨ ਦਾ, ਕਿਉਂਕਿ ਉਹ ਵੀ ਸਮਝਦੇ ਨੇ ਵੀ ਪੂਰੀ ਕੌਮ ਕਰਪਟ ਹੈ, ਅਸੀਂ ਇਕੱਲੇ ਹੀ ਠੀਕ ਹੈ। ਭਾਈ ਜੀ, ਜੇ ਕੌਮ 95% ਕਰਪਟ ਹੈ ਨਾ, ਤਾਂ ਫਿਰ ਨਿਜ਼ਾਮੁਦੀਨ ਸਾਹਿਬ ਦੇ ਸਿਸਟਮ 'ਚ ਵੀ 95% ਕਰਪਸ਼ਨ ਹੈ। ਇਹ ਹੋ ਨਹੀਂ ਸਕਦਾ ਕਿ ਕੌਮ ਦੇ ਵਿੱਚੋਂ ਕੋਈ ਸ਼ੈ ਨਿਕਲੀ ਹੋਵੇ, ਕੌਮ ਕਰਪਟ ਹੋਵੇ ਤੇ ਉਹ ਨਾ ਹੋਵੇ। ਇਸੇ ਤਰੀਕੇ ਨਾਲ ਵਕੀਲ ਭਰਾਵਾਂ ਨੂੰ ਵੀ ਇਹ ਸੋਚਣਾ ਪੈਣਾ ਕਿ ਜਦੋਂ ਪੂਰੀ ਕੌਮ ਹੀ ਉਹਦੀ ਮੋਰੈਲਿਟੀ ਜਿਹੜੀ ਉਹਦੀ ਤਬਾਹੀ ਨਿਕਲੀ ਹੈ, ਤਾਂ ਫਿਰ ਵਕੀਲਾਂ ਨੇ ਵੀ ਤਾਂ ਉਹਦੇ ਵਿੱਚੋਂ ਹੀ ਨਿਕਲਣਾ। ਤੇ ਬਹਰਹਾਲ ਇਹ ਸਭ ਤੋਂ ਪਹਿਲਾਂ ਤਾਂ ਜਨਾਬ ਇਹ ਜਿਹੜੇ ਜ਼ਿੰਦਾ ਨੇ, ਵਕਲਾ ਜ਼ਿੰਦਾ ਨੇ, ਇਹ ਇਸ ਵੇਲੇ ਕੋਈ ਨਹੀਂ ਜ਼ਿੰਦਾ। ਦੁਆ ਹੈ ਰੱਬ ਕੋਲੋਂ ਮੈਨੂੰ ਕਿ ਜ਼ਿੰਦਾ ਹੋਣ, ਤੇ ਇਹ ਉਹਨਾਂ ਨਾਲ ਜਿਹੜਾ ਸਲੂਕ ਹੋਇਆ ਉਹਨਾਂ ਦੇ ਵਕੀਲਾਂ ਨਾਲ, ਉਹਦਾ ਕੋਈ ਹਿਸਾਬ ਲੈਣ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਲੰਦਨ ਦੇ ਜਿਹੜੇ ਪਾਕਿਸਤਾਨੀ ਨੇ ਬਰਤਾਨੀਆ ਦੇ, ਉਹਨਾਂ ਦਾ ਸ਼ੁਕਰੀਆ ਅਦਾ ਕਰਨਾ, ਤਾਰੀਖੀ ਸ਼ੁਕਰੀਆ। ਉਹਨਾਂ ਬੰਬ ਕੱਢ ਕੇ ਰੱਖ ਦਿੱਤੀ, ਉਹਨਾਂ ਇੱਕ ਵਾਰ ਬਾਲੇ ਜਿਹੜੇ ਨੇ ਉਹ ਗੱਡ ਦਿੱਤੇ ਨੇ, ਮੈਂ ਹੀ ਕਹਾਂਗਾ ਵੀ ਆ ਬਾਲੇ ਭੰਨ ਦਿੱਤੇ ਨੇ ਉਹਨਾਂ। ਏਡੀ ਇੱਕ ਤਾਦਾਦ 'ਚ ਪਬਲਿਕ ਆਈ ਕਿ ਜਿਹੜੀ ਮੈਂ ਸੋਚਿਆ ਹੀ ਨਹੀਂ ਸੀ। ਅਤੇ ਜਦੋਂ ਸਟੇਜ ਤੋਂ ਮੈਂ ਉਤਰਿਆ ਤਾਂ ਫਿਰ ਜਿੰਨਾ ਕੁ ਮਲ ਛੱਡਿਆ ਉਹਨਾਂ ਨੇ ਮੈਨੂੰ ਪਿਆਰ ਮੁਹੱਬਤ ਦੇ ਵਿੱਚ ਹੀ, ਨਿਕਲਦਿਆਂ ਗੱਡੀ ਜਾਂਦਿਆਂ ਜਿਹੜੇ ਉਹ 10 12 15 ਮਿੰਟ ਮੈਨੂੰ ਪਬਲਿਕ ਨੇ ਫੜਿਆ ਅਤੇ ਤਸਵੀਰਾਂ ਲੈਣ ਦੇ ਚੱਕਰ 'ਚ ਕਿਸੇ ਕੋਣੀ ਠੋਕੀ ਅਤੇ ਕਿਸੇ ਜਨਾਬ ਧੱਕਾ ਮਾਰਿਆ। ਅਤੇ ਮੇਰਾ ਮਤਲਬ ਜਿੰਨਾ ਕੁ ਮਲ ਛੱਡਿਆ ਉਹ, ਅਤੇ ਲੰਦਨ ਦੀ ਪੁਲਿਸ ਆਈ ਅਤੇ ਉਹਨਾਂ ਦੀ ਮਿਹਰਬਾਨੀ, ਮੇਰਾ ਉਹਨਾਂ ਸਾਹ ਕਢਾਇਆ, ਉਹਨਾਂ ਉੱਥੋਂ ਮੈਨੂੰ ਕੱਢਿਆ। ਜ਼ਾਹਿਰ ਹੈ ਸਾਰੇ ਪਿਆਰ ਕਰਨ ਵਾਲੇ ਭਰਾ ਸਨ, ਤਸਵੀਰ ਲੈਣਾ ਚਾਹੁੰਦੇ ਸਨ, ਲੇਕਿਨ ਉਹਨਾਂ ਇੱਕ ਵਾਰ ਮੇਰੀ ਵੀ ਬੰਬ ਕੱਢ ਕੇ ਰੱਖ ਛੱਡੀ। ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਕਿ ਪੈਰਿਸ ਦੇ ਵਿੱਚ ਵੀ ਬੜਾ ਤਗੜਾ ਮੁਜ਼ਾਹਰਾ ਹੋਇਆ, ਉੱਥੇ ਪੈਰ ਵੀ ਜ਼ਖਮੀ ਹੋਇਆ ਮੇਰਾ, ਉਹ ਜ਼ਾਹਿਰ ਹੈ ਸੱਟ ਲੱਗੀ ਉੱਥੇ। ਉਸ ਤੋਂ ਪਹਿਲਾਂ ਬਾਰਸਲੋਨਾ ਵਾਲਿਆਂ ਨੇ ਪਿਛਲੇ ਅਗਲੇ ਸਾਰੇ ਰਿਕਾਰਡ ਭੰਨ ਦਿੱਤੇ ਪਾਕਿਸਤਾਨ ਦੀ ਤਾਰੀਖ ਦੇ। ਉਸ ਤੋਂ ਪਹਿਲਾਂ ਨਾਰਵੇ ਓਸਲੋ ਦੇ ਵਿੱਚ। ਇਹ ਕੋਈ ਰਾਤੋਂ ਰਾਤ ਨਹੀਂ ਹੋਇਆ,
ਇਹ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਇਹਨਾਂ ਡਰਾ ਧਮਕਾ ਲਿਆ ਸੀ ਵੀ ਜੇ ਬਾਹਰ ਨਿਕਲੇ ਤੇ ਇਹ ਕਰ ਦਿਆਂਗੇ ਤੇ ਸ਼ਨਾਖਤੀ ਕਾਰਡ ਤੇ ਪਾਕਿਸਤਾਨ ਆਏ ਤੇ ਫੜ ਲਾਂਗੇ, ਤੇ ਲੋਕੀ ਥੋੜ੍ਹੇ ਜਿਹੇ ਘਬਰਾ ਗਏ ਸਨ, ਘਾਬਰ ਗਏ ਸਨ। ਮੁਜ਼ਾਹਰਿਆਂ 'ਚ ਨੰਬਰ ਘੱਟ ਹੋ ਗਏ ਸਨ ਥੋੜ੍ਹੇ। ਫਿਰ ਮੈਂ ਆਪਣੇ ਕੁਝ ਦੋਸਤਾਂ ਨਾਲ ਗੱਲਬਾਤ ਕੀਤੀ, ਦੋਹਰੇ ਇਸ ਕੰਮ ਦੇ ਉੱਤੇ ਕੰਮ ਸ਼ੁਰੂ ਕੀਤਾ। ਯੂਰਪ ਦੇ ਮੈਂ 3 ਦੌਰੇ ਕੀਤੇ ਅੱਗੇ ਪਿੱਛੇ ਪਿਛਲੇ 4-5 ਮਹੀਨਿਆਂ 'ਚ, ਔਰ ਅੱਲਾ ਦਾ ਬੜਾ ਸ਼ੁਕਰ ਹੈ ਕਿ ਚੰਗੀ ਮੁਹਿੰਮ ਅਸੀਂ ਪੂਰੀ ਟੀਮ ਜਿਹੜੀ ਹੈ ਉਹ ਬਰਪਾ ਕਰਨ 'ਚ ਕਾਮਯਾਬ ਹੋਏ। ਮੈਂ ਨਾਰਵੇ ਵਾਲਿਆਂ ਨੂੰ, ਸਪੇਨ ਵਾਲਿਆਂ ਨੂੰ, ਫਰਾਂਸ ਵਾਲਿਆਂ ਨੂੰ ਤੇ ਹੁਣ ਬਰਤਾਨੀਆ ਵਾਲਿਆਂ ਨੂੰ ਤਾਰੀਖੀ ਮੁਬਾਰਕਬਾਦ ਵੀ ਦਿੰਦਾ ਤੇ ਉਹਨਾਂ ਨੂੰ ਆਪਣੇ ਨੂੰ ਖਰਾਜ ਤਹਿਸੀਨ ਵੀ ਦਿੰਦਾ ਵੀ ਜਿੱਡੇ ਤਗੜੇ ਮੁਜ਼ਾਹਰੇ ਤੇ ਜਿੱਡੀ ਚੰਗੀ ਬੰਬ ਕੇ ਉਹਨਾਂ ਆਵਾਜ਼ ਕੱਢੀ ਹੈ ਉਹਦੀ ਤਾਰੀਖ ਦੇ ਵਿੱਚ ਕੋਈ ਜਗ੍ਹਾ ਨਹੀਂ ਮਿਲਦੀ। ਅੱਛਾ ਜੀ, ਹੁਣ ਅਗਲੀ ਖਬਰ ਵਾਲੇ ਪਾਸੇ ਆਉਣੇ। ਉਹ ਬਲੋਚਿਸਤਾਨ ਅਸੈਂਬਲੀ ਦੇ MP ਨੇ ਅਸ਼ੋਕ ਕੁਮਾਰ ਸਾਹਿਬ ਹਲਫ ਲੈਣ ਆਏ। ਹੁਣ ਪਤਾ ਨਹੀਂ ਕਿ ਸ਼ਰਾਬ ਪੀਤਾ ਸੀ, ਪਤਾ ਨਹੀਂ ਸੀ ਪੀਤਾ, ਪਤਾ ਨਹੀਂ ਕੋਈ ਖੰਘ ਦੀ ਸ਼ਰਬਤ ਪੀਤਾ ਸੀ ਜਾਂ ਵੈਸੀ ਤਬੀਅਤ ਇਹੋ ਜੀ, ਆਪੇ ਹੀ ਸੁਣ ਲਓ ਵੀ ਕੀ ਹੋਣ ਡਿਆ। मैं पढ़ूंगा, फिर आपने मेरे साथ नौ दिन है। मैं अशोक कुमार सद के दिल से हल्फ उठाता हूँ कि मैं खुलूस नियत से, आप आगे ना चले, जिस तरह मैं पढ़ता हूँ आप मेहरबानी करके उसी के मुताबिक बाद में पढ़ें। आवाज मैं नाम ले अपना, अशोक कुमार, सद के दिल से हल्फ उठाता हूँ कि मैं खुलूस नियत से उठाता हूँ। आप इसको अशोक साहब इधर आ जाए, आप आ जाए। मैं अपने फराइज ਸੁਣ ਲਿਆ ਜੇ ਰੱਬ ਦੇ ਰੰਗ ਨੇ। ਮੈਂ ਹੁਣ ਇਹਦੇ 'ਤੇ ਕੀ ਗੱਲ ਕਰਾਂ, ਬਾਹਰ ਵੱਲੋਂ ਹਲਫ ਲੈਣ ਆ ਗਏ ਤੇ ਬਸ ਫਿਰ ਹਲਫ ਅੱਗੇ ਸੀ ਤੇ ਉਹ ਪਿੱਛੇ ਤੇ ਕਿਸੇ ਥਾਂ ਤੇ ਉਹ ਅੱਗੇ ਸਨ ਤੇ ਹਲਫ ਪਿੱਛੇ, ਬਸ ਤਬਾਹੀ ਜਿਹੜੀ ਹੈ ਨਾ ਉਹ ਨਿਕਲੀ ਪਈ ਸੀ। ਇਹ ਹਾਲਾਤ ਨੇ। ਅਗਲੀ ਖਬਰ ਹੈ ਜੀ, ਅਲੀਮ ਖਾਨ ਸਾਹਿਬ ਦਾ ਇੱਕ ਇੰਟਰਵਿਊ ਸਰਫੇਸ ਹੋਇਆ। ਉਹਨਾਂ ਆਖਿਆ ਵੀ ਮੇਰੀ ਜ਼ਿੰਮੇਵਾਰੀ ਜਿਹੜੀ ਹੈ ਨਾ PIA ਨੂੰ ਵੇਚਣ ਦੀ ਹੈ, ਉਹਨੂੰ ਚਲਾਉਣ ਦੀ ਨਹੀਂ ਹੈ। ਮੈਂ ਚਲਾ ਕੇ ਠੀਕ ਨਹੀਂ ਕਰਨੀ, ਮੈਂ ਵੇਚਣਾ ਹੈ। ਹੁਣ ਅਲੀਮ ਖਾਨ ਸਾਹਿਬ ਵੀ ਠੀਕ ਕਹਿੰਦੇ ਨੇ। ਚੌਧਰੀ ਸਾਹਿਬ ਨੇ ਜਿਹੜਾ ਪੂਰਾ ਸਿਸਟਮ ਬਣਾਇਆ ਜਿਹਦੇ ਵਿੱਚ ਇਹ ਸਾਰੇ ਚੋਰ ਲਿਆ ਕੇ ਬਾਏ ਨੇ, ਇਹ ਮਤਲਬ ਸ਼ਬਾਜ਼ ਸ਼ਰੀਫ ਸਾਹਿਬ ਹੁਣੀ, ਜ਼ਰਦਾਰੀ ਸਾਹਿਬ ਹੁਣੀ, ਇੱਥੇ ਚੱਲਣਾ ਕੁਛ ਕੀ, ਇੱਥੇ ਤਾਂ ਵਿਕਣਾ ਹੀ ਹੈ। ਇਹ ਤਾਂ ਵੇਚਣ ਵਾਲਿਆਂ 'ਚੋਂ ਹੀ ਨੇ। ਅੱਛਾ ਜੀ, ਅਗਲੀ ਗੱਲ ਵੀ ਤੁਹਾਡੇ ਨਾਲ ਕਰਦੇ ਜਾਈਏ। ਇਹ ਤਾਂ ਚਲੋ ਗੱਲ ਹੋ ਗਈ PIA ਵਾਲੀ ਤੇ, ਕਿ ਇਹਦੇ ਵਿੱਚ ਕੋਈ 7 ਤੋਂ 8 ਮਿਲੀਅਨ ਡਾਲਰ ਰਿਪੋਰਟਡਲੀ ਆਉਂਦੇ ਨੇ ਵੀ ਇੱਥੇ ਖਰਚਾ ਹੋਇਆ PIA ਵੇਚਣ ਦਾ। ਕੋਈ ਕਰੋੜ ਰੁਪਈਆ ਮੀਡੀਆ ਦੇ ਉੱਤੇ ਵੀ ਲੱਗਾ, ਪਰ ਨਾ PIA ਵਿਕੀ, ਨਾ ਇਹ ਬੇਲ ਮੰਡੇ ਚੜੀ, ਬਸ ਸ਼ੁਗਲ ਮੁਗਲ ਦੇ ਵਿੱਚ ਹੀ ਕੰਮ ਮੁੱਕ ਗਿਆ। ਬਾਹਰ ਲੱਗੇ ਤੁਰਨੇ ਹੋਣਾ। ਇਸ ਤੋਂ ਜਿਹੜੀ ਅਗਲੀ ਗੱਲ ਹੈ ਉਹ ਇਹ ਹੈ ਕਿ ਜੋ ਇਹਨਾਂ ਨੇ PIA ਨਾਲ ਕਰਨਾ ਸੀ ਉਹ ਤਾਂ ਕਰ ਲਿਆ, ਮਤਲਬ ਜੋ ਉਹਦੀ ਤਬਾਹੀ ਫੇਰਨੀ ਸੀ ਉਹ ਤਾਂ ਫੇਰ ਲਈ। ਲੇਕਿਨ ਉੱਤੋਂ ਇਹ ਝੂਠ ਵੀ ਬੜੇ ਮਾਰਦੇ ਨੇ। ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਵੀ ਅਸੀਂ ਪੰਜਾਬ ਜਿਹੜਾ ਉਹ PIA ਨੂੰ ਖਰੀਦੇਗਾ, ਤੇ ਰਾਣਾ ਸਨਾਉੱਲਾ ਤੇ ਮਰੀਮ ਔਰੰਗਜ਼ੇਬ ਨੇ ਨਵਾਜ਼ ਸ਼ਰੀਫ ਨੂੰ ਝੂਠਾ ਕਰਾਰ ਦੇ ਦਿੱਤਾ। ਉਹਨਾਂ ਨੇ ਕਿਹਾ ਅਸੀਂ PIA ਨਹੀਂ ਖਰੀਦ ਰਹੇ, ਪੰਜਾਬ ਗਵਰਨਮੈਂਟ ਦਾ PIA ਖਰੀਦਣ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ। ਦੂਜੇ ਪਾਸੇ ਆਖਣ ਡਏ ਨੇ ਵੀ ਸ਼ਾਇਦ ਆਪਣੀ ਏਅਰਲਾਈਨ ਲਾਂਚ ਕਰ ਦਈਏ। ਮਤਲਬ ਇੱਕ ਪਾਸੇ ਇੱਕ ਦੂਜੇ ਨੂੰ ਝੂਠਾ ਆਖਣ ਡਏ ਨੇ, ਇੱਕ ਪਾਸੇ ਨਹੀਂ ਆਖਣ ਡਏ। ਇਹਨਾਂ ਨੂੰ ਵੀ ਕੋਈ ਪਤਾ ਨਹੀਂ ਲੱਗਣ ਡਿਆ। ਮੈਨੂੰ ਇਹ ਦੱਸੋ ਵੀ ਅੱਗੇ ਤੁਸੀਂ ਕਿੱਡੇ ਕਿ ਚੰਗੇ ਅਦਾਰੇ ਚਲਾ ਲਏ ਨੇ ਸਾਰੇ ਦੇ ਸਾਰੇ, ਮਤਲਬ ਜਿਹੜੇ ਸਰਕਾਰੀ ਅਦਾਰੇ ਨੇ ਅੱਗੇ ਉਹ ਕਿੱਡੇ ਕੁ ਚੰਗੇ ਚੱਲਣ ਡਏ ਨੇ, ਜਿਹੜਾ ਹੁਣ PIA ਨੂੰ ਵੀ ਤੁਸੀਂ ਜਿਹੜਾ ਉਹ ਏਅਰ ਜਿਹੜੀ ਆਪਣੀ ਏਅਰ ਪੰਜਾਬ ਬਣਾ ਲੈਣੀ। ਮਤਲਬ ਪੰਜਾਬ ਬੈਂਕ ਹੀ ਵੇਖ ਲਓ, ਕੱਲ੍ਹ ਤੁਹਾਡੇ ਸਾਹਮਣੇ ਰੱਖਾਂਗੇ ਉਹਦੀ ਤਫਸੀਲ ਕਿ ਦੂਜੇ ਬੈਂਕਾਂ ਦੇ ਸ਼ੇਅਰਸ ਦਾ ਕੀ ਹਾਲ ਹੈ ਅਤੇ ਪੰਜਾਬ ਬੈਂਕ ਦੇ ਸ਼ੇਅਰਸ ਦਾ ਕੀ ਹਾਲ ਹੈ। ਤੁਹਾਨੂੰ ਆਪੇ ਹੀ ਆਟੇ ਦਾਲ ਦਾ ਭਾਅ ਪਤਾ ਲੱਗ ਜਾਏਗਾ। ਦੂਜੇ ਬੈਂਕ ਪ੍ਰਾਈਵੇਟ ਨੇ, ਪੰਜਾਬ ਬੈਂਕ ਗਵਰਨਮੈਂਟ ਆਫ ਪੰਜਾਬ ਚਲਾਉਂਦੀ ਹੈ, ਤਾਂ ਤੁਹਾਨੂੰ ਆਪੇ ਪਰਫਾਰਮੈਂਸ ਸਮਝ ਆ ਜਾਏਗੀ। ਅੱਛਾ ਜੀ, ਲਾਹੌਰ ਦੇ ਜਿੰਨੇ ਵੀ ਪ੍ਰਾਇਮਰੀ ਸਕੂਲ ਨੇ ਤੇ ਸਰਕਾਰੀ ਤੇ ਪ੍ਰਾਈਵੇਟ, ਉਹਨਾਂ ਨੂੰ 9 ਨਵੰਬਰ ਤੱਕ ਬੰਦ ਕਰ ਦਿੱਤਾ ਹੈ ਕਿਉਂਕਿ ਉੱਥੇ ਸਮੋਗ ਹੈ। ਹਾਂਜੀ, ਉਹੀ ਸਮੋਗ ਜਿਹਨੂੰ ਮੁਕਾਉਣ ਵਾਸਤੇ ਮਰੀਮ ਔਰੰਗਜ਼ੇਬ ਸਾਹਿਬਾ ਨੇ 10 ਡਾਲੇ ਖਰੀਦੇ ਨੇ। ਹਾਂਜੀ, ਵੀਗੋ ਡਾਲੇ ਖਰੀਦੇ ਨੇ ਕਿਉਂਕਿ ਉਹ ਰੁਪਈਏ ਪਏ ਸਨ ਸਮੋਗ ਹਟਾਉਣ ਲਈ। ਉਹਨਾਂ ਕਿਹਾ ਇਹ ਕੰਮ ਤਾਂ ਸਿੱਧਾ ਕਰੋ, ਉਹਨਾਂ ਨੇ 10 ਵੀਗੋ ਡਾਲੇ ਖਰੀਦ ਲਏ ਨੇ। ਅੱਛਾ ਜੀ, ਡਿਪਟੀ ਚੇਅਰਮੈਨ ਸੈਨੇਟ ਜਨਾਬ ਸਰਦਾਰ ਸੈਦਾਲ ਖਾਨ ਨਾਸਰ ਸਾਹਿਬ ਨੇ ਕਿਹਾ ਕਿ ਪਾਕਿਸਤਾਨ ਨੂੰ ਆਲਮੀ ਸਫਾਰਤੀ ਤਨਾਈ 'ਚੋਂ ਕੱਢਣ ਦੇ ਵਿੱਚ ਇਸਾਕ ਡਾਰ ਦਾ ਜਿਹੜਾ ਕਿਰਦਾਰ ਹੈ ਨਾ ਉਹ ਇੰਤਹਾਈ ਅਹਿਮੀਅਤ ਦਾ ਹਾਮਲ ਹੈ। ਇਹ ਬਿਆਨ ਵੇਖੋ
ਤੇ ਦੂਜੇ ਪਾਸੇ ਜਿਹੜੀ ਇਸਹਾਕ ਡਾਰ ਸਾਹਿਬ ਨੇ ਕੱਲ ਪਰਸੋਂ ਹੀ ਖੱਚ ਮਾਰੀ ਸੀ ਚਾਈਨੀਜ਼ ਅੰਬੈਸਡਰ ਦੇ ਸਾਹਮਣੇ। ਉਸ ਤੋਂ ਬਾਅਦ ਚਾਈਨੀਜ਼ ਅੰਬੈਸਡਰ ਨੇ ਮਜਬੂਰ ਹੋ ਕੇ ਜਿਹੜਾ ਵਾਪਸ ਬਿਆਨ ਦਿੱਤਾ ਸੀ। ਉਸ ਤੋਂ ਬਾਅਦ ਚਾਈਨੀਜ਼ ਅੰਬੈਸਡਰ ਦੇ ਬਿਆਨ ਦੇ ਉੱਤੇ ਜੋ ਫਿਰ ਸਾਡੇ ਫੋਰਨ ਆਫਿਸ ਨੇ ਬਿਆਨ ਠੋਕਿਆ ਸੀ, ਚੇਤੇ ਕਰ ਰਹੇ ਹੋ, ਔਰ ਆਖਿਆ ਸੀ ਕਿ ਇਹ ਜਿਹੜਾ ਚਾਈਨੀਜ਼ ਅੰਬੈਸਡਰ ਹੈ, ਇਹਦਾ ਜਿਹੜਾ ਬਿਆਨ ਹੈ ਇਹ ਬਿਲਕੁਲ ਸਾਨੂੰ ਇਹਦੇ 'ਤੇ ਹੈਰਤ ਹੋਈ ਹੈ। ਇਹ ਬਿਆਨ ਜਿਹੜਾ ਨਾਪਸੰਦੀਦਾ ਕਰਾਰ ਦੇ ਦਿੱਤਾ ਸੀ। ਮਤਲਬ ਇੱਕ ਚਾਈਨਾ ਰਹਿ ਗਿਆ ਸੀ ਜਿਹਦੇ ਨਾਲ ਸਾਡਾ ਮਾਮਲਾ ਕੋਈ ਥੋੜ੍ਹਾ ਬਹੁਤ ਠੀਕ ਸੀ, ਅਤੇ ਉਹਨੂੰ ਵੀ ਇਹਨਾਂ ਨੇ ਉਹਦੀ ਵੀ ਤਬਾਹੀ ਫੇਰ ਕੇ ਰੱਖ ਦਿੱਤੀ ਹੈ। ਅਤੇ ਦੂਜੇ ਪਾਸੇ ਉਹ ਮਾਲਿਸ਼ ਮਾਰਨ ਵਾਸਤੇ, ਚੁੱਕਣ ਵਾਸਤੇ ਜਨਾਬ ਸਰਦਾਰ ਸੈਦਾਲ ਖਾਨ ਨਾਸਰ ਸਾਹਿਬ ਕਹਿੰਦੇ ਨੇ ਇਹਨਾਂ ਨੇ ਆਲਮੀ ਤਨਾਈ 'ਚੋਂ ਕੱਢਿਆ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਹੈ ਕਿ ਬਾਜੀ ਮਰੀਮ ਨਵਾਜ਼ ਆਪਣੇ ਗਲੇ ਦਾ ਇਲਾਜ ਕਰਾਉਣ ਵਾਸਤੇ 5 ਨਵੰਬਰ ਨੂੰ ਲੰਦਨ ਜਾ ਰਹੀ ਹੈ। ਹੁਣ ਪਤਾ ਨਹੀਂ ਬਾਜੀ ਨੇ ਉੱਤੇ ਕੋਈ ਤਾਨ ਸਹਿਣ ਵਾਲਾ ਗਲਾ ਰਖਵਾਉਣਾ। ਬਾਜੀ ਦਾ ਕੀ ਪਤਾ, ਆਖੇ ਨਵਾਂ ਗਾਲੀ ਰੱਖ ਦਿਓ ਮੇਰੇ। ਬਾਜੀ ਕੁਝ ਵੀ ਕਰ ਸਕਦੀ ਹੈ ਨਾ, ਆਖੇ ਵੀ ਮੇਰਾ ਗਲਾ ਚੇਂਜ ਕਰੋ। ਮੈਨੂੰ ਆਵਾਜ਼ ਵੀ ਜਿਹੜੀ ਹੈ ਉਹ ਫਰੀਦਾ ਖਾਨਮ ਵਾਲੀ ਚਾਹੀਦੀ ਹੈ, ਜਾਂ ਮੈਨੂੰ ਜਿਹੜੀ ਮੈਡਮ ਨੂਰਜਹਾਂ ਵਾਲੀ ਜਾਂ ਲਤਾ ਮੰਗੇਸ਼ਕਰ ਸਾਹਿਬ ਵਾਲੀ ਆਵਾਜ਼ ਚਾਹੀਦੀ, ਟਿਕਟੋਕ 'ਚ ਬਣਾਉਣੀ ਹੈ। ਹੁਣ ਮੈਨੂੰ ਨਹੀਂ ਪਤਾ ਵੀ ਬਾਜੀ ਗਲਾ ਨਵਾਂ ਪਵਾਉਣ ਜਾਣਾ ਚਾਹ ਰਹੀ ਹੈ ਜਾਂ ਗਲਾ ਠੀਕ ਜਾਣਾ ਚਾਹ ਰਹੀ ਹੈ। ਪਰ ਹੁਣੇ ਹੀ ਤਾਂ ਬਾਜੀ ਨੇ ਸਾਨੂੰ ਦੱਸਿਆ ਸੀ ਵੀ ਖੈਬਰ ਪਖਤੂਨਖਵਾ ਵਾਲੇ ਸਾਰੇ ਪੰਜਾਬ 'ਚ ਇਲਾਜ ਕਰਵਾਉਣ ਆਉਣਾ ਚਾਹੁੰਦੇ ਨੇ। ਹੁਣ ਸਾਨੂੰ ਸਮਝ ਨਹੀਂ ਵੀ ਅੱਬਾ ਵੀ ਬਾਹਰ ਦਵਾਈ ਲੈਣ ਗਿਆ, ਚਾਚਾ ਵੀ, ਅਤੇ ਹੁਣ ਪਿੱਛੋਂ ਬਾਜੀ ਵੀ ਜਾਣ ਡਈ ਵੀ ਇਹ ਸਾਰਾ ਟੱਬਰ ਜੋ ਬਾਹਰ ਦਵਾਈ ਲੈਣ ਜਾਂਦਾ ਜੇ। ਇੱਕ ਇੱਥੇ ਹਸਪਤਾਲ ਇਹੋ ਜਿਹਾ ਬਣਾ ਲਓ ਜਿੱਥੇ ਤੁਹਾਨੂੰ ਦਵਾਈ ਲੱਭ ਜਾਏ। ਪਰ ਬਾਜੀ ਚੱਲੀ। ਹੁਣ ਮੈਨੂੰ ਇਹ ਨਹੀਂ ਪਤਾ ਵੀ ਗਲਾ ਅੰਦਰੋਂ ਠੀਕ ਕਰਵਾਉਣਾ, ਨਵਾਂ ਰਖਵਾਉਣਾ, ਜਾਂ ਬਾਹਰੋਂ। ਜਿਸ ਤਰ੍ਹਾਂ ਮੇਰਾ ਮਤਲਬ ਕਈ ਦਫਾ ਲੋਕ ਬਾਹਰੋਂ ਵੀ ਤਾਂ ਗਲਾ ਠੀਕ ਕਰਾਉਂਦੇ ਨੇ ਨਾ, ਅਗਰ ਥੋੜ੍ਹਾ ਜਿਹਾ ਕੰਮ ਇੱਧਰ ਉੱਧਰ ਹੋਇਆ ਹੋਵੇ ਅਤੇ ਉਹਨੂੰ ਕਰਵਾਉਂਦੇ ਨੇ। ਹੁਣ ਮੈਨੂੰ ਇਸ ਗੱਲ ਦਾ ਨਹੀਂ ਪਤਾ। ਅੱਛਾ ਜੀ, ਅੱਗੇ ਵੇਖ ਲਓ, ਸੜਕ ਤੇ ਠਰਕ। ਇਹ ਤੁਹਾਨੂੰ ਪਤਾ ਹੈ ਕਿ PMLN ਵਾਲੇ ਜਾਂ ਸੜਕ ਬਣਾਉਂਦੇ ਨੇ ਅਤੇ ਜਾਂ ਫਿਰ ਦੂਜਾ ਮੈਂ ਕੀ ਆਖਣਾ, ਇਹ ਤੁਸੀਂ ਆਪੇ ਹੀ ਵੇਖ ਲਓ। ਇਹਨਾਂ ਦੀ ਤਸਵੀਰ ਵੇਖ ਲਓ ਅਤੇ ਇਹਨਾਂ ਦੇ ਕਾਰਨਾਮੇ ਵੇਖ ਲਓ। ਬੜੇ ਮੀਆਂ ਤੋਂ ਬੜੇ ਮੀਆਂ, ਛੋਟੇ ਮੀਆਂ ਸੁਭਾਨ ਅੱਲਾ। ਅਤੇ ਇਹ ਇਹਨਾਂ ਦੀ ਜਿਹੜੀ ਕਾਰਵਾਈ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਬੜੀ ਤਕਲੀਫਦੇਹ ਖਬਰ ਹੈ। ਇਹ ਇੱਕ ਜਾਮੇ ਮਸਜਿਦ ਦੇ ਵਿੱਚ, ਉਕਾੜੇ ਦੇ ਵਿੱਚ 13 ਸਾਲਾ ਬੱਚੀ ਜਿਹੜੀ ਹੈ ਉਹ ਪੜ੍ਹਨ ਜਾਂਦੀ ਸੀ ਔਰ ਉਹਦੀ ਹਾਲਤ ਖ਼ਰਾਬ ਹੋਈ। ਮਾਂ ਨੇ ਮੈਡੀਕਲ ਕਰਵਾਇਆ ਅਤੇ 13 ਸਾਲ ਦੀ ਬੱਚੀ ਜਿਹੜੀ ਹੈ ਉਹ ਤਕਰੀਬਨ ਕੋਈ 7 ਮਹੀਨੇ ਦੀ ਹਾਮਲਾ ਨਿਕਲੀ। ਬਾਅਦ 'ਚ ਪਤਾ ਲੱਗਾ ਵੀ ਉਹ ਜਿਹੜੇ ਉੱਥੇ ਪੜ੍ਹਾਉਂਦੇ ਸਨ ਸਾਹਿਬ ਉਸ ਮਦਰਸੇ ਦੇ ਵਿੱਚ, ਉਹਨਾਂ ਨੇ ਉਸ ਬੱਚੀ ਦੇ ਨਾਲ ਜ਼ਿਆਦਤੀ ਕੀਤੀ ਅਤੇ ਹੁਣ ਉਹ ਉੱਥੋਂ ਫਰਾਰ ਹੋ ਗਏ ਨੇ। ਇਸ ਲਈ ਮੈਂ ਆਪਣੇ ਸਾਰੇ ਜਿੰਨੇ ਵੀ ਮੇਰੇ ਵੇਖਣ ਵਾਲੇ ਨੇ, ਮੈਂ ਉਹਨਾਂ ਨੂੰ ਇੱਕ ਹੀ ਗੁਜ਼ਾਰਿਸ਼ ਕਰਾਂਗਾ ਕਿ ਜਿਹੜੇ ਬੱਚੇ ਨੇ ਨਾ, ਉਹਨਾਂ ਦਾ ਖਿਆਲ ਕਰਿਆ ਕਰੋ ਥੋੜ੍ਹਾ ਜਿਹਾ। ਬੱਚੀਆਂ ਔਰ ਬੱਚੇ ਦੋਵੇਂ ਹੀ, ਉਹਨਾਂ ਨੂੰ ਮਿਹਰਬਾਨੀ ਕਰਕੇ ਇਹ ਨਹੀਂ ਕਿ ਇਹ ਜਨਾਬ ਇਹ ਫਲਾਣੇ ਕੋਲ ਘੱਲਣ ਲੱਗੇ ਅਤੇ ਕਿਸੇ ਕੋਲ ਵੀ ਨਹੀਂ ਘੱਲਣਾ। ਮਾਂ ਪਿਓ ਅਤੇ ਭੈਣ ਭਰਾਵਾਂ ਤੋਂ ਇਲਾਵਾ ਜਿਹਦੇ ਕੋਲ ਵੀ ਘੱਲ ਦਿਓ ਉਹ ਖਿਆਲ ਰੱਖਣਾ। ਉੱਥੇ ਨਾਲ ਕੋਈ ਨਜ਼ਰ ਰੱਖਣ ਵਾਲਾ ਹੋਣਾ ਚਾਹੀਦਾ ਹੈ। ਇਹ ਬੱਚਿਆਂ ਦੇ ਨਾਲ ਇਸ ਤਰ੍ਹਾਂ ਦੀ ਤੁਸੀਂ ਜਿਹੜੀ ਹੈ ਉਹ ਬਿਲਕੁਲ ਕੁਤਾਈ ਜਿਹੜੀ ਹੈ ਉਹ ਨਹੀਂ ਕਰਨੀ। ਇਹ ਕੁਤਾਈ ਕਰੋਗੇ ਅਤੇ ਫਿਰ ਇਹਦੇ ਨਤਾਇਜ ਜਿਹੜੇ ਨੇ ਉਹ ਬਹੁਤ ਮੁਸ਼ਕਿਲ ਹੁੰਦੇ ਨੇ ਬੱਚਿਆਂ ਵਾਸਤੇ ਵੀ, ਸੁਸਾਇਟੀ ਵਾਸਤੇ ਵੀ। ਅਤੇ ਮਿਹਰਬਾਨੀ ਕਰਕੇ ਥੋੜ੍ਹਾ ਜਿਹਾ ਇਹਦੇ ਉੱਤੇ ਤਵੱਜੋ ਦਿਓ। ਅੱਛਾ ਜੀ, ਮੁਫਤੀ ਅਬਦੁਲ ਕਵੀ ਅਤੇ ਵੀਨਾ ਮਲਿਕ ਇਹ ਫਿਰ ਡਾਂਗ ਸੋਟਾ ਹੋ ਗਏ ਨੇ। ਮੁਫਤੀ ਅਬਦੁਲ ਕਵੀ ਸਾਹਿਬ ਨੇ ਕਿਤੇ ਕਿਹਾ ਵੀਨਾ ਮਲਿਕ ਸਾਹਿਬਾ ਨੂੰ ਕਿ ਆਪ ਕਾ ਹੁਸਨੋ ਜਮਾਲ ਹੈ। ਉਹਨਾਂ ਨੇ ਕਿਹਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਮੇਰਾ ਹੁਸਨ ਜਮਾਲ ਹੈ? ਤੁਸੀਂ ਕਿੱਥੇ ਵੇਖਿਆ? ਤੁਹਾਨੂੰ ਇਹਦਾ ਐਕਸਪੀਰੀਅੰਸ ਕਿਵੇਂ ਹੋਇਆ? ਉਹ ਹੁਣ ਇਹ ਤਾਂ ਉਵੇਂ ਦੀ ਗੱਲ ਹੀ ਹੈ ਜਿਵੇਂ ਨਵਾਜ਼ ਸ਼ਰੀਫ ਸਾਹਿਬ ਕਹਿੰਦੇ ਫਿਰਦੇ ਨੇ ਵੀ ਮੇਰੇ ਦਿਲ 'ਚ ਬੜੇ ਅਬਾਲ ਨੇ, ਕੋਈ ਨਾ ਮੈਨੂੰ ਛੇੜੇ। ਮੁਫਤੀ ਸਾਹਿਬ ਦਾ ਵੀ ਇਹੀ ਹਾਲ ਹੈ। ਬਹਰਹਾਲ ਵੀਨਾ ਮਲਿਕ ਸਾਹਿਬਾ ਨੇ ਕਿਹਾ ਕਿ ਮੁਫਤੀ ਸਾਹਿਬ ਜਿਹੜੇ ਨੇ ਉਹ ਜਿੰਨੀਆਂ ਵੀ ਅਦਾਕਾਰਾਂ ਨੇ ਉਹਨਾਂ ਦੇ ਬਾਰੇ ਖਸੂਸੀ ਨਿਗਰਾਨੀ ਕਰਾਉਂਦੇ ਨੇ ਅਤੇ ਉਹਨਾਂ ਦੇ ਬਾਰੇ ਖੁਫੀਆ ਇਨਫੋਰਮੇਸ਼ਨ ਰੱਖਦੇ ਨੇ ਅਤੇ ਫਿਰ ਉਹ ਉਹਨਾਂ ਨੂੰ ਸਤਾਉਂਦੇ ਵੀ ਨੇ। ਇਹ ਹੁਣ ਮੁਫਤੀ ਸਾਹਿਬ ਹੀ ਦੱਸ ਸਕਦੇ ਨੇ ਵੀ ਇਹ ਇਸ ਤਰ੍ਹਾਂ ਦਾ ਕੰਮ ਹੈ ਜਾਂ ਨਹੀਂ ਹੈ। ਬਹਰਹਾਲ ਇਲਜ਼ਾਮ ਜਿਹੜਾ ਉਹਨਾਂ ਦੇ ਉੱਤੇ ਉਹ ਬੜਾ ਡਾਢਾ ਲਾ ਛੜਿਆ ਹੈ ਅਤੇ ਉਹ ਵੀ ਅੱਗੋਂ ਜਨਾਬ ਪੂਰਾ ਜੁੜਦੇ ਨੇ। ਉਹ ਵੀ ਆਉਂਦੇ ਨੇ ਆਪ ਕਾ ਹੁਸਨ ਜਮਾਲ ਹੈ। ਇਹ ਤਾਂ ਹੁਣ ਮੈਂ ਇਹਦੇ 'ਤੇ ਕੀ ਜ਼ਿਆਦਾ ਤਨਕੀਦ ਕਰਾਂ। ਮੈਂ ਤਾਂ ਬਹਰਹਾਲ ਇਹਨਾਂ ਦਾ ਜਿਹੜਾ ਸਾਰਾ ਕਰਤੱਵ ਹੈ ਉਹ ਹੀ ਵੇਖਿਆ ਵੀ ਇਹ ਨਵਾਜ਼ ਸ਼ਰੀਫ ਸਾਹਿਬ ਵਾਲਾ ਹੀ ਹੈ। ਜਿਵੇਂ ਨਵਾਜ਼ ਸ਼ਰੀਫ ਸਾਹਿਬ ਜੁੜੇ ਨੇ ਇਸ ਵੇਲੇ, ਜ਼ਰਦਾਰੀ ਸਾਹਿਬ, ਨਵਾਜ਼ ਸ਼ਰੀਫ ਸਾਹਿਬ ਅਤੇ ਚੌਧਰੀ ਸਾਹਿਬ ਇੱਕ ਦੂਜੇ ਨੂੰ ਬਸ ਇਹ ਆਉਂਦੇ ਨੇ ਵੀ ਤੁਹਾਡਾ ਹੁਸਨ ਜਮਾਲ ਹੈ। ਬਹਰਹਾਲ ਖਬਰਾਂ ਹੋਰ ਵੀ ਸਨ, ਪਰ ਮੈਨੂੰ ਇੱਥੋਂ ਇਜਾਜ਼ਤ ਦਿਓ ਅਤੇ ਰੱਬ ਰੱਖਾ।